ਅਗਲੀ ਖਬਰ ਵੱਲ ਚਲੀਏ ਤੇ ਔਰੇਂਜ ਕਾਉਂਟੀ ਦਾ ਇੱਕ ਬਹੁਤ ਵੱਡਾ ਜਿਹੜਾ ਰੀਅਲ ਸਟੇਟ ਇਨਵੈਸਟਰ ਆ, ਜੀ ਭਾਰਤੀ ਮੂਲ ਦਾ, ਉਹਨੂੰ ਜਿਹੜਾ ਆ $100 ਮਿਲੀਅਨ ਬੈਂਕ ਫਰਾਡ ਕੇਸ ਦੇ ਵਿੱਚ ਚਾਰਜ ਕੀਤਾ ਆ। ਪਰ ਹਜੇ ਤੱਕ ਉਹਨਾਂ ਨਾਟ ਗਿਲਟੀ ਜਿਹੜਾ ਡਿਕਲੇਅਰ ਆਪਣੇ ਆਪ ਨੂੰ ਕੀਤਾ ਆ। ਕਰੋਨਾ ਜਿਹੜਾ ਲਾਸ ਐਂਜਲਸ ਦੇ ਲਾਗੇ ਸ਼ਹਿਰ ਆ, ਉੱਥੇ ਦਾ ਰਹਿਣ ਵਾਲਾ ਬਿਜ਼ਨਸਮੈਨ ਮਹਿੰਦਰ ਮੱਖਣ ਜਿਆਨੀ, ਸੋ ਉਸ ਨੂੰ ਮਈ 2023 ਦੇ ਵਿੱਚ ਉਹਨੂੰ ਪਿਛਲੇ ਸਮੇਂ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਮਈ 2023 ਦੀ ਤਾਂ ਉਹਦੀ ਕੋਈ ਫੋਟੋ ਲਾਈ ਆ। ਮਹਿੰਦਰ ਮੱਖਣ ਜਿਆਨੀ 44 ਸਾਲਾਂ ਦਾ, ਕਰੋਨਾ ਡੈਲਮਾਰ ਦਾ ਰਹਿਣ ਵਾਲਾ ਹੈ। $1.34 ਬਿਲੀਅਨ ਦਾ ਜਿਹੜਾ ਸਿਵਲ ਫਰਾਡ ਕੇਸ ਆ, ਉਹਦੇ ਵਿੱਚ ਜਿਹੜੇ ਆ ਉਹਦੇ ਤੇ ਚਾਰਜ ਲੱਗ ਰਹੇ ਹੈਗੇ ਆ। ਮੱਖਣ ਜਿਆਨੀ ਨੇ ਕਿਹਾ ਵੀ ਉਸਨੇ ਝੂਠੇ ਜਿਹੜੇ ਕੋਲੈਟਰਲ ਪੇਪਰ ਬਣਾਏ ਅਕਤੂਬਰ 2024 ਦੇ ਵਿੱਚ ਇੱਕ ਲੋਨ ਲੈਣ ਦੇ ਲਈ। ਜੀ ਕੋਲੈਟਰਲ ਹੁੰਦਾ ਵੀ ਮੈਂ ਲੋਨ ਲੈਣਾ ਆ ਇਸ ਬਿਲਡਿੰਗ ਦੇ ਦੌਰਾਨ, ਜਾਂ ਇਸ ਸ਼ਾਪਿੰਗ ਮਾਲ ਦੇ ਦੌਰਾਨ, ਜਾਂ ਇਸ ਹੋਟਲਾਂ ਦੇ ਦੌਰਾਨ, ਉਹਦੇ ਅਗੇਂਸਟ। ਤੇ ਹੁਣ ਉਹ ਜਿਹੜਾ ਲੋਨ ਆ ਉਹ ਡਿਫਾਲਟ ਦੇ ਵਿੱਚ ਆ, ਜੀ ਤੇ ਉਹਦਾ ਜਿਹੜਾ ਬੈਲੈਂਸ ਆ $99 ਮਿਲੀਅਨ ਆ। ਤੇ ਜਦੋਂ ਲੋਨ ਲਿਆ ਸੀ $1.34 ਬਿਲੀਅਨ ਦਾ ਸੀ। ਪ੍ਰੋਸੀਕਿਊਟਰਸ ਨੇ ਕਿਹਾ ਵੀ ਉਹਨਾਂ ਜਿਹੜੇ ਟਾਈਟਲ ਇੰਸ਼ੋਰੈਂਸ ਜਿਹੜੀਆਂ ਪਾਲਿਸੀ ਸੀਗੀਆਂ ਉਹਨਾਂ ਨੂੰ ਫਾਲਸੀਫਾਈ ਕੀਤਾ, ਉਹਨਾਂ ਨੂੰ ਜਿਹੜਾ ਝੂਠ ਉਹਨਾਂ ਨੂੰ ਸ਼ੋਅ ਕਰਕੇ ਤੇ ਫਸਟ ਲੀਨ ਜਿਹੜੀ ਆ ਵੀ ਉਹਦੇ ਤੇ ਹੈ ਨਹੀਂ, ਮੁੜ ਕੇ ਜਿਹੜਾ ਲੋਨ ਲੈ ਲਿਆ। ਸਿਵਲ ਕੇਸ ਦੇ ਵਿੱਚ ਮਈ ਮਹੀਨੇ ਦੇ ਵਿੱਚ ਆਰਬਿਟਰੇਟਰ ਜਿਹੜੇ ਆ ਉਹਨਾਂ ਨੂੰ ਆਰਡਰ ਕੀਤਾ ਗਿਆ ਸੀ ਮਖਸ਼ਿਆਨੀ ਨੂੰ ਵੀ ਜਿਹੜਾ ਲਗੂਨਾ ਬੀਚ ਰੀਅਲ ਸਟੇਟ ਮੁਗਲ ਮੁਹੰਮਦ ਹੋਨਾਰਕਰ ਆ, ਉਹ ਜੇ ਤੋਂ ਉਹਨੇ $1.34 ਬਿਲੀਅਨ ਦਾ ਉਹਨਾਂ ਦੀ ਬੈਂਕ ਦੇ ਥਰੂ ਲਿਆ ਸੀ ਤੇ ਉਹ ਪੈਸੇ ਦਿੱਤੇ ਜਾਣ। ਤੇ ਹਜੇ ਕ੍ਰਿਮੀਨਲੀ ਤਾਂ ਨਹੀਂ ਚਾਰਜ ਕੀਤਾ ਗਿਆ, ਪਰ ਪ੍ਰੋਸੀਕਿਊਟਰਸ ਜਿਹੜੇ ਆ ਉਹ ਅਲੈਜ ਕਰਦੇ ਆ ਵੀ ਜਿਹੜਾ ਐਫੀਡੇਵਿਟ ਦਿੱਤੇ ਆ ਬੈਂਕ ਫਰਾਡ ਚਾਰजेस ਦੇ ਵਿੱਚ ਇਨ ਸਪੋਰਟ ਦੇ ਵਿੱਚ, ਤੇ ਉਹਦੇ ਤਹਿਤ ਇਹਦੇ ਤੇ ਕ੍ਰਿਮੀਨਲ ਚਾਰजेस ਵੀ ਲਾਣੇ ਚਾਹੀਦੇ ਹੈਗੇ ਆ। ਸੋ ਇਹਦੇ ਹੋਟਲ ਵੀ ਹੈਗੇ ਉੱਥੇ, ਲੈਂਡਮਾਰਕ ਹੋਟਲ ਲਗੂਨਾ, ਤੇ ਪ੍ਰੋਸੀਕਿਊਟਰਸ ਨੇ ਕਿਹਾ ਵੀ ਮੱਖਣ ਜਿਆਨੀ ਨੂੰ ਬਿਨਾਂ ਬੇਲ ਤੋਂ ਰੱਖਿਆ ਜਾਵੇ। ਸੋ ਉਹਨੇ $4.5 ਲੱਖ ਦੀ ਜਿਹੜੀ ਆ ਬੇਲ ਦੀ ਵੀ ਰਿਕੁਐਸਟ ਕੀਤੀ ਸੀ, ਪਰ ਜੱਜ ਨੇ ਜਿਹੜੀ ਡਿਨਾਈ ਕਰ ਦਿੱਤੀ ਵੀ ਈਵਨ $5 ਲੱਖ ਤੱਕ ਵੀ ਨਹੀਂ ਬੇਲ ਦਿੱਤੀ। ਐਫੀਡੇਵਿਟ ਦੇ ਵਿੱਚ ਇਹ ਕਿਹਾ ਵੀ ਉਹ ਲੀਗਲ ਇੰਡੀਅਨ ਇਮੀਗ੍ਰੈਂਟ ਹੈਗਾ, ਜਿਹਦੇ ਕੋਲ ਹੋਮ ਤੇ ਬੈਂਕ ਅਕਾਊਂਟਸ ਇਸ ਮੁਲਕ ਦੇ ਵਿੱਚ ਹੈਗੇ ਆ, ਤੇ ਉਹਦੇ ਕੋਲ ਪ੍ਰਾਈਵੇਟ ਜੈਟ ਵਗੈਰਾ ਵੀ ਹੈਗੇ ਆ, ਤੇ ਕਿਉਂਕਿ ਉਹਦੇ ਦੇ ਉਹ ਭੱਜ ਸਕਦਾ ਹੈਗਾ ਆ। ਮੱਖਣ ਜਿਆਨੀ ਹੁਣ ਇਸ ਵੇਲੇ ਪੁਲਿਸ ਦੇ ਕਬਜ਼ੇ ਦੇ ਵਿੱਚ ਆ, ਤੇ ਮੈਜਿਸਟ੍ਰੇਟ ਜੱਜ ਆਟੋਮਨ ਸਪਾਈਤ ਉਹਨਾਂ ਦੇ ਸਾਹਮਣੇ ਜਿਹੜਾ ਆ ਉਹਨੂੰ ਪੇਸ਼ ਕੀਤਾ ਜਾਣਾ ਹੈਗਾ ਆ। ਕਹਿੰਦੇ ਵੀ ਔਰੇਂਜ ਕਾਉਂਟੀ ਤੋਂ ਬਾਹਰ ਤਾਂ ਇਸ ਰੀਅਲ ਸਟੇਟ ਵਾਲੇ ਜਿਹੜਾ ਮੁਗਲ ਆ ਉਹਨੂੰ ਕੋਈ ਜਾਣਦਾ ਨਹੀਂ ਹੈ, ਪਰ ਇੰਨੇ ਝੂਠ ਪੇਪਰ ਸ਼ੋਅ ਕਰਕੇ ਜਿਹੜਾ $34 ਬਿਲੀਅਨ ਦਾ ਲੋਨ ਲੈ ਜਾਣ ਵਾਲਾ ਬੰਦਾ ਕਿੰਨਾ ਕੁ ਸਮਾਰਟ ਹੋਊਗਾ, ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ। ਸੋ ਕਹਿੰਦੇ ਵੀ ਉਹਦੇ ਕੋਲ 2 ਮਲਟੀ ਮਿਲੀਅਨ ਡਾਲਰ ਘਰ ਆ ਕਰੋਨਾ ਡੈਲਮਾਰ ਲਗਜ਼ਰੀ ਅਪਾਰਟਮੈਂਟਸ ਹੈਗੀਆਂ ਨਿਊਪੋਰਟ ਬੀਚ ਦੇ ਵਿੱਚ, ਤੇ ਕਈ ਹੁਣ ਝੂਠੀਆਂ ਜਿਹੜੀਆਂ ਕੰਪਨੀਆਂ ਆ, ਸ਼ੈਲ ਕੰਪਨੀਜ਼ ਆਪਾਂ ਕਹਿ ਦਿੰਦੇ ਆ, ਉਹ ਬਣਾਈਆਂ ਹੋਈਆਂ ਹੈਗੀਆਂ। ਸੋ ਇਹ ਇੱਕ ਵਾਰੀ ਫੇਰ $100 ਮਿਲੀਅਨ ਤੋਂ ਵੱਧ ਫਰਾਡ ਵਾਲਾ ਭਾਰਤੀ ਮੂਲ ਦਾ ਮਹਿੰਦਰਾ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਲਾਸ ਐਂਜਲਸ ਟਾਈਮਜ਼ ਨੇ ਅੱਜ ਇਹ ਕਾਫੀ ਵੱਡੀ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਛਾਪੀ ਹੈ। ਜੀ ਬਿਲਕੁਲ, ਲੰਘੇ ਟਾਈਮ ਦੇ ਵਿੱਚ ਵੀ ਆਪਾਂ ਖਾਸੀਆਂ ਖਬਰਾਂ ਸਾਂਝੀਆਂ ਕੀਤੀਆਂ ਸੀ ਜਿਹਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਠੱਗੀਆਂ ਮਾਰਨ ਦਾ ਜਿਹੜਾ ਸਿਲਸਿਲਾ ਉਹ ਸਾਹਮਣੇ ਆਇਆ ਸੀਗਾ। ਅਮਰੀਕਾ ਇੱਕ ਅਜਿਹੀ ਧਰਤੀ ਹੈ ਜਿਹੜੀ ਤੁਹਾਨੂੰ ਮੌਕਾ ਦਿੰਦੀ ਹੈ। ਜਿਸ ਧਰਤੀ ਤੋਂ ਆਪਾਂ ਆਉਣੇ ਉੱਥੇ ਮੌਕੇ ਹੈ ਨੀਗੇ, ਉੱਥੇ ਬਰਾਬਰਤਾ ਹੈ ਨੀਗੀ, ਉੱਥੇ ਜਿਹੜੇ ਤਕੜੇ ਦਾ 70-20 ਵਾਲੀ ਗੱਲ ਆ, ਉੱਥੇ ਸਾਰਾ ਲੁੱਟਣ ਵਾਲੇ ਵੀ ਤਕੜੇ ਨੇ, ਬਚਾਉਣ ਵਾਲੇ ਵੀ ਤਕੜੇ ਨੇ, ਤੇ ਲੁੱਟ ਦਾ ਹਿੱਸਾ ਖਾਣ ਵਾਲੇ ਵੀ ਤਕੜੇ ਨੇ, ਪਰ ਇੱਥੇ ਸਭ ਨੂੰ ਬਰਾਬਰ ਮੌਕੇ ਨੇ। ਪਰ ਪਤਾ ਨਹੀਂ ਕਿਉਂ ਕਾਮਯਾਬ ਹੋ ਕੇ ਬੰਦੇ ਜਿਹੜੇ ਨੇ ਉਹ ਅਮਰੀਕਾ ਨੂੰ ਹੀ ਖਾਣ ਲੱਗ ਪੈਂਦੇ ਨੇ, ਜਦ ਕਿ ਮੌਕਾ ਦੇਣ ਵਾਲੇ ਮੁਲਕ ਨੂੰ ਛੱਡ ਦੇਣਾ ਚਾਹੀਦਾ। ਇੱਕ ਘਰ ਤਾਂ ਕਹਿੰਦੇ ਡੈਣ ਵੀ ਛੱਡ ਦਿੰਦੀ ਹੈ, ਪਰ ਕਈ ਬੰਦੇ ਡੈਨਾਂ ਤੋਂ ਵੀ ਭੈੜੇ ਹੋ ਜਾਂਦੇ ਨੇ। ਇੱਕ